ਕਦੇ ਮੈਂ ਵੀ ਕਹਾਉਂਦਾ ਸੀ ਲਾਹੌਰ ਸ਼ਹਿਰ ਦਾ, ਕਦੇ ਮੈਂ ਵੀ ਕਹਾਉਂਦਾ ਸੀ ਲਾਹੌਰ ਸ਼ਹਿਰ ਦਾ। ਵੰਡ ਦਿੱਤੇ ਹਾਣੀ ਪਾਣੀ ਕਿਵੇਂ ਭੁੱਲਾਂ ਵੇਲਾ ਕਹਿਰ ਦਾ। ਕਿਵੇਂ ਵੇਖਾਂ ਸਿੰਧ ਤੇ ਚਨਾਬ ਮੈਂ ਅੱਜ ਬਾਸੀ ਹੋਇਆ ਦਿੱਲੀ ਸ਼ਹਿਰ ਦਾ। ਕਿਉਂ ਭਾਈ ਭਾਈਆਂ ਦੇ ਵੈਰੀ ਹੋਏ ਮੈਂ ਕਿਵੇਂ ਸਮਝਾਵਾਂ ਇਸ ਜ਼ਮਾਨੇ ਨੂੰ। ਉਹ ਤਰਸਨ ਅਜਮੇਰ ਸ਼ਰੀਫ ਨੂੰ ਮੈਂ ਤਰਸਾਂ ਨਨਕਾਣੇ ਨੂੰ। ਉਹ ਤਰਸਣ ਅਜਮੇਰ ਸ਼ਰੀਫ ਨੂੰ ਮੈਂ ਤਰਸਾਂ ਨਨਕਾਣੇ ਨੂੰ। ਭਾਗਾਂ ਭਰੀ ਇਹ ਧਰਤੀ ਤੇ ਬਣਾ ਦਿੱਤੀਆਂ ਸਰਹੱਦਾਂ। ਪਿਆਰ ਤਾਂ ਮੇਰਾ ਉਸ ਪਾਰ ਹੈ ਮੈਂ ਕਿਸ ਨੂੰ ਇਹ ਦੱਸਾਂ। ਮੈਂ ਵੀ ਦਿਲ 'ਚ ਸਮੋਈ ਬੈਠਾ ਸੁਪਨੇ ਉਹ ਵੀ ਮੰਨ ਬੈਠੀ ਅੱਲਾ ਦੇ ਭਾਣੇ ਨੂੰ। ਉਹ ਤਰਸਨ ਅਜਮੇਰ ਸ਼ਰੀਫ ਨੂੰ ਮੈਂ ਤਰਸਾਂ ਨਨਕਾਣੇ ਨੂੰ। ਪੀੜੀਆਂ ਤਰਸ ਜਾਂਦੀਆਂ ਨੇ ਇਸ ਦਰ ਨੂੰ ਯਾਰ। ਸੱਚੇ ਪਾਤਸ਼ਾਹ ਅੱਗੇ ਯਕੀਨ ਕਰੋ, ਸਾਡੀ ਆਤਮਾ ਰੋਂਦੀ ਆ ਯਾਰ ਬਾਬੇ ਨਾਨਕ ਨੂੰ। ਸਾਡਾ ਮੁਰਸ਼ਿਦ ਇੱਥੇ ਆ ਯਾਰ। ਆਈ ਲਵ ਯੂ ਪਾਕਿਸਤਾਨ ਯਾਰ, ਬਹੁਤ ਪਿਆਰ ਮਿਲਦਾ। ਬੇਲੀਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਮੀਆਂ ਆਸਫ ਅਲੀ। ਇਸ ਟਾਈਮ ਮੈਂ ਖੜਾ ਨਾਰਕਲੀ ਬਾਜ਼ਾਰ 'ਚ ਤੇ ਮੇਰੇ ਨਾਲ ਚੜ੍ਹਦੇ ਪੰਜਾਬ ਦੇ ਇੱਕ ਮਸ਼ਹੂਰ ਰਾਈਟਰ ਆ, ਜਿਹੜੇ ਲਿਖਾਰੀ ਆ, ਕਵੀ ਆ, ਸ਼ਾਇਰ ਆ, ਤੇ ਉਹ ਮੇਰੇ ਨਾਲ ਆਏ ਹੋਏ ਆ। ਗੁਰਦੀਪ ਸਿੰਘ ਇਹਨਾਂ ਦਾ ਨਾਮ ਆ ਤੇ ਇਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ, ਇਹਨਾਂ ਕੋਲੋਂ ਜਾਣਦੇ ਹਾਂ। ਪਹਿਲੇ ਤਾਂ ਇਹ ਦੱਸੋ ਜੀ ਕਿ ਤੁਸੀਂ ਆਏ ਹੋ ਇੱਥੇ ਤੇ ਕਿਹੜੇ ਇਲਾਕੇ 'ਚੋਂ ਆਏ ਹੋ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੰਡੀਆ ਦੇ ਪੰਜਾਬ ਸੂਬੇ ਤੋਂ ਆ। ਮੇਰੀ ਡਿਸਟ੍ਰਿਕਟ ਸੰਗਰੂਰ ਹੈਗੀ ਆ ਤੇ ਮੇਰਾ ਪਿੰਡ ਮੰਗਵਾਲ ਹੈਗਾ। ਅੱਛਾ, ਸੰਗਰੂਰ ਤੋਂ ਆਏ ਹੋ ਤੁਸੀਂ। ਸੰਗਰੂਰ ਤੋਂ ਸਾਡੇ ਬੜੇ ਦੋਸਤ ਆਉਂਦੇ ਰਹਿੰਦੇ ਇੱਥੇ। ਅੱਛਾ, ਤੇ ਇਹ ਦੱਸੋ ਕਿ ਤੁਸੀਂ ਇਹ ਲਿਖਾਰੀ ਵੀ ਹੋ, ਲਿਖਦੇ ਵੀ ਹੋ, ਤੇ ਅੱਜ ਤੱਕ ਕਿਹੜੇ ਕਿਹੜੇ ਟੌਪਿਕ ਤੇ ਲਿਖਿਆ ਤੁਸੀਂ? ਮੈਂ ਲਿਖਣ ਦਾ ਮੈਨੂੰ ਸ਼ੌਂਕ ਬਹੁਤ ਹੈਗਾ। ਮੈਂ ਸਰਕਾਰੇ ਦੁਆਰੇ ਮਸਲਿਆਂ ਤੇ ਵੀ ਲਿਖਿਆ ਹੈਗਾ। ਜਿੱਦਾਂ ਸਾਡਾ ਧਰਨਾ ਚੱਲ ਰਿਹਾ ਜੀ, ਉਸ 'ਤੇ ਮੈਂ ਬਹੁਤ ਲਿਖਤਾਂ ਲਿਖੀਆਂ। ਤੇ ਮੈਂ ਹਿੰਦ ਪਾਕਿਸਤਾਨ ਦੀ ਵੰਡ 'ਤੇ ਵੀ ਲਿਖਿਆ ਹੈਗਾ। ਤੇ ਆ ਜਿਹੜਾ ਯਾਤਰਾ ਅਸੀਂ ਕਰ ਰਹੇ ਹਾਂਗੇ, ਇਹ ਸਾਡੀ ਅਰਦਾਸ ਮਹਾਰਾਜ ਨੇ, ਅਸੀਂ ਸੱਚੇ ਪਾਤਸ਼ਾਹ ਅੱਗੇ ਰੋਜ਼ ਅਰਦਾਸ ਕਰਦਾ, ਹਰ ਸਿੱਖ ਕਰਦਾ, ਮੈਂ ਨਹੀਂ, ਕਿ ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਜਿਨ੍ਹਾਂ ਗੁਰੂ ਧਾਮਾਂ ਤੋਂ ਸਾਡੇ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਸੋ ਉਹਨਾਂ ਅਰਦਾਸ ਜੋਦੜੀਆਂ ਦੇ ਵਿੱਚੋਂ ਮੇਰੀ ਅਰਦਾਸ ਪ੍ਰਵਾਨ ਕਰ ਲਈ ਸੱਚੇ ਪਾਤਸ਼ਾਹ ਜੀ ਨੇ। ਮੇਰੇ ਮੁਰਸ਼ਿਦ ਦੇ ਦਰ ਤੇ ਅੱਜ ਮੇਰਾ ਸੀਸ ਝੁਕ ਗਿਆ। ਇਸ ਤੋਂ ਵੱਡੀ ਖੁਸ਼ੀ ਮੇਰੀ ਜ਼ਿੰਦਗੀ 'ਚ ਹੋ ਨਹੀਂ ਸਕਦੀ। ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ। ਅੱਛਾ, ਤੁਸੀਂ 47 ਤੇ ਵੀ ਲਿਖਿਆ, ਵੰਡ ਤੇ ਵੀ ਲਿਖਿਆ ਜੀ ਸਰ, ਤੇ ਵੰਡ ਬਾਰੇ ਤੁਸੀਂ ਲਿਖਦੇ ਰਹੋ। ਕੋਈ ਐਸੀ ਗੱਲ ਜਿਹੜੀ ਤੁਹਾਡੇ ਮਨ 'ਚ ਉਦੋਂ ਬਹਿ ਗਈ ਹੋਵੇ ਜਦੋਂ ਤੁਸੀਂ ਲਿਖ ਰਹੇ ਹੋਵੋ, ਕੋਈ ਐਸੀ ਗੱਲ ਤੇ? ਉਜੜੇ ਭਾਰਤ ਦੀ ਕੀ ਦਾਸਤਾਨ ਸੁਣਾਵਾਂ ਮੈਂ। ਮਰਦੇ ਦੋਵੇਂ ਪਾਸੇ ਪੁੱਤਰ ਮਾਮਾ ਦੇ, ਇੱਕ ਦੂਜੇ ਤੇ ਬੰਦੂਕਾਂ ਤਾਣੀਆਂ ਨੇ। ਜਦੋਂ ਵਿਛੜੇ ਸੀ ਇੱਕ ਦੂਜੇ ਕੋਲੋਂ ਹੰਝੂ ਡੋਲੇ ਸੀ ਪੰਜਾਂ ਪਾਣੀਆਂ ਨੇ। ਹੱਸਦੇ ਵਸਦੇ ਦੇਸ ਮੇਰੇ ਨੂੰ ਗੋਰੇ ਅੰਗਰੇਜ਼ਾਂ ਆਣ ਨਜ਼ਰਾਂ ਲਾਈਆਂ। ਲੁੱਟ ਖਸੁੱਟ ਕਰ ਭਾਰਤ ਮੇਰੇ ਵਿੱਚ ਵੰਡੀਆਂ ਪਾਈਆਂ। ਰਾਜਨੀਤੀ ਦੀਆਂ ਖੇਡੀਆਂ ਐਸੀਆਂ ਚਾਲਾਂ ਕਿੱਥੋਂ ਲੱਭੀਏ ਉਜੜੇ ਟਿਕਾਣੇ ਨੂੰ। ਉਹ ਤਰਸਨ ਅਜਮੇਰ ਸ਼ਰੀਫ ਨੂੰ ਮੈਂ ਤਰਸਾਂ ਨਨਕਾਣੇ ਨੂੰ। ਉਹ ਤਰਸਨ ਅਜਮੇਰ ਸ਼ਰੀਫ ਨੂੰ ਮੈਂ ਤਰਸਾਂ ਨਨਕਾਣੇ ਨੂੰ। ਤੇ ਜਦੋਂ ਵੰਡਿਆ ਸੀ ਪੰਜਾਬ ਤੇ ਪੰਜਾਂ ਪਾਣੀਆਂ ਨੇ ਹੰਝੂ ਡੋਲੇ ਸੀ, ਕਿਆ ਕਮਾਲ ਇਹਨਾਂ ਨੇ ਲਿਖਿਆ। ਔਰ ਗੱਲ ਇਹ ਸਹੀ ਹੈ ਕਿ ਵਾਕਈ ਉਹ ਜਿਹੜਾ ਵੰਡ ਵਾਲਾ ਸੀ ਮਾਮਲਾ, ਉਹ ਨਹੀਂ ਹਲੇ ਤੱਕ ਨਹੀਂ ਭੁਲਾਇਆ ਜਾ ਸਕਿਆ। ਕਦੇ ਮੈਂ ਵੀ ਕਹਾਉਂਦਾ ਸੀ ਲਾਹੌਰ ਸ਼ਹਿਰ ਦਾ, ਕਦੇ ਮੈਂ ਵੀ ਕਹਾਉਂਦਾ ਸੀ ਲਾਹੌਰ ਸ਼ਹਿਰ ਦਾ। ਵੰਡ ਦਿੱਤੇ ਹਾਣੀ ਪਾਣੀ ਕਿਵੇਂ ਭੁੱਲਾਂ ਵੇਲਾ ਕਹਿਰ ਦਾ। ਕਿਵੇਂ ਵੇਖਾਂ ਸਿੰਧ ਤੇ ਚਨਾਬ ਮੈਂ ਅੱਜ ਬਾਸੀ ਹੋਇਆ ਦਿੱਲੀ ਸ਼ਹਿਰ ਦਾ। ਕਿਉਂ ਭਾਈ ਭਾਈਆਂ ਦੇ ਵੈਰੀ ਹੋਏ ਮੈਂ ਕਿਵੇਂ ਸਮਝਾਵਾਂ ਇਸ ਜ਼ਮਾਨੇ ਨੂੰ। ਉਹ ਤਰਸਨ ਅਜਮੇਰ ਸ਼ਰੀਫ ਨੂੰ ਮੈਂ ਤਰਸਾਂ ਨਨਕਾਣੇ ਨੂੰ। ਉਹ ਤਰਸਣ ਅਜਮੇਰ ਸ਼ਰੀਫ ਨੂੰ ਮੈਂ ਤਰਸਾਂ ਨਨਕਾਣੇ ਨੂੰ। ਭਾਗਾਂ ਭਰੀ ਇਹ ਧਰਤੀ ਤੇ ਬਣਾ ਦਿੱਤੀਆਂ ਸਰਹੱਦਾਂ। ਪਿਆਰ ਤਾਂ ਮੇਰਾ ਉਸ ਪਾਰ ਹੈ ਮੈਂ ਕਿਸ ਨੂੰ ਇਹ ਦੱਸਾਂ। ਮੈਂ ਵੀ ਦਿਲ 'ਚ ਸਮੋਈ ਬੈਠਾ ਸੁਪਨੇ ਉਹ ਵੀ ਮੰਨ ਬੈਠੀ ਅੱਲਾ ਦੇ ਭਾਣੇ ਨੂੰ। ਉਹ ਤਰਸਨ ਅਜਮੇਰ ਸ਼ਰੀਫ ਨੂੰ ਮੈਂ ਤਰਸਾਂ ਨਨਕਾਣੇ ਨੂੰ। ਸਾਡੀ ਬੋਲੀ ਇੱਕ ਤੇ ਵਿਰਸੇ ਨੂੰ ਕਿਵੇਂ ਵੰਡੋਗੇ, ਸਾਡੀ ਬੋਲੀ ਇੱਕ ਤੇ ਵਿਰਸੇ ਨੂੰ ਕਿਵੇਂ ਵੰਡੋਗੇ। 71 ਕਾਰਗਿਲ ਨੂੰ ਹੋਰ ਕਿੰਨਾ ਸੱਜ ਵਿੱਚ ਪਾ ਕੇ ਸੰਡੋਗੇ। ਆ ਗੁਰਦੀਪ ਮੰਗਵਾਲੀਆ ਕਰੇ ਅਰਦਾਸ ਅਸੀਂ ਫਿਰ ਇੱਕ ਹੋ ਜਾਈਏ ਸਤਿਗੁਰ ਦੇ ਮੰਨ ਕੇ ਭਾਣੇ ਨੂੰ। ਉਹ ਤਰਸਨ ਅਜਮੇਰ ਸ਼ਰੀਫ ਨੂੰ ਮੈਂ ਤਰਸਾਂ ਨਨਕਾਣੇ ਨੂੰ। ਉਹ ਤਰਸਨ ਅਜਮੇਰ ਸ਼ਰੀਫ ਨੂੰ ਮੈਂ ਤਰਸਾਂ ਨਨਕਾਣੇ। ਕਿਆ ਸੋਹਣੀ ਇਹਨਾਂ ਨੇ ਇਹ ਲਿਖੀ ਆ ਨਜ਼ਮ। ਔਰ ਵੰਡ ਦੇ ਉੱਤੇ ਹਕੀਕਤ ਆ, ਗੱਲ ਇਹ ਆ ਸਹੀ ਹੈ ਕਿ ਜਿਹੜੇ ਉਧਰ ਲਿਆ ਵੀ ਨਹੀਂ ਪਿਆਰ ਤੇ ਮੇਰਾ ਉਸ ਪਾਰ। ਮੈਨੂੰ ਤਾਂ ਇਸ ਗੱਲ ਨੇ ਇਹਨਾਂ ਦੀ ਨੇ ਬੜਾ ਅਪੀਲ ਕੀਤਾ ਕਿ ਵਾਕਈ ਉਹ ਜਿਹੜਾ ਦੌਰ ਸੀਗਾ ਕਮਾਲ ਇਹ ਨਹੀਂ ਕਿ ਉਹ ਤਸੱਵਰ ਨਹੀਂ ਕੀਤਾ ਜਾ ਸਕਦਾ। ਮੈਂ ਤੇ ਅੱਜ ਵੀ ਜਦੋਂ ਸੁਣਦਾ ਵਾਂ
ਪੀੜੀਆਂ ਤਰਸ ਜਾਂਦੀਆਂ ਨੇ ਇਸ ਦਰ ਨੂੰ ਯਾਰ। ਸੱਚੇ ਪਾਤਸ਼ਾਹ ਅੱਗੇ ਯਕੀਨ ਕਰੋ, ਸਾਡੀ ਆਤਮਾ ਰੋਂਦੀ ਆ ਯਾਰ ਬਾਬੇ ਨਾਨਕ ਨੂੰ। ਸਾਡਾ ਮੁਰਸ਼ਦ ਇੱਥੇ ਆ ਯਾਰ। ਆਈ ਲਵ ਯੂ ਪਾਕਿਸਤਾਨ ਯਾਰ, ਬਹੁਤ ਪਿਆਰ ਮਿਲਿਆ ਯਾਰ। ਨਹੀਂ ਬਿਲਕੁਲ ਜੀ, ਇਹ ਪਾਕਿਸਤਾਨ ਤੁਹਾਡਾ ਆਪਣਾ ਹੀ ਆ, ਤੁਹਾਡਾ ਆਪਣਾ ਵਾ। ਜਿੱਦਾਂ ਪੰਜਾਬ ਕੋਈ ਤੁਹਾਡਾ ਸਾਡਾ ਵੰਡਿਆ ਪਿਆ ਨਹੀਂ ਹੈ, ਪੰਜਾਬ ਤਾਂ ਇੱਕੋ ਹੀ ਆ। ਤੇ ਪਰ ਇਹ ਟਾਈਮ ਵੀ ਲੰਘ ਜਾਣਾ, ਜਿੱਦਾਂ 70 ਸਾਲ ਲੰਘ ਗਿਆ ਤੇ ਨੇੜੇ ਆ ਅਸੀਂ ਤਾਂ ਰੋਜ਼ ਅਰਦਾਸ ਕਰਦੇ ਹਾਂ ਯਾਰ, ਸਾਡਾ ਵਪਾਰ ਵਧ ਜਾਣਾ ਯਾਰ, ਸਾਡੇ ਭਾਈਆਂ ਦਾ ਪਿਆਰ ਵਧ ਜਾਣਾ ਯਾਰ। ਬਿਲਕੁਲ ਬਾਗਾ ਬਾਰਡਰ ਖੁੱਲਿਆ, ਸਾਡਾ ਵਪਾਰ, ਫਸਲਾਂ ਸਾਡੀਆਂ ਇੱਧਰ ਆ ਜਾਣ, ਸਾਡੀ ਫਸਲਾਂ ਦੀ ਕੀਮਤ ਵਧ ਜਾਣੀ ਹੈ ਯਾਰ। ਸਾਡੀਆਂ ਫਸਲਾਂ ਦੀ ਪੂਰੇ ਭਾਰਤ ਨੂੰ ਰੋਟੀ ਦੇਣ ਵਾਲਾ ਪੰਜਾਬ ਹੈਗਾ। ਅੱਜ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠਾ, 9 ਮਹੀਨੇ ਹੋ ਗਏ, ਹਾੜ ਜੇਠ ਦੀਆਂ ਧੁੱਪਾਂ ਸੇਕੀਆਂ, ਪੋਹ ਮਾਘ ਦੀਆਂ ਰਾਤਾਂ ਸੇਕੀਆਂ, ਝੱਖੜ ਚੱਲੇ ਯਾਰ। ਅਸੀਂ ਉੱਥੇ ਬੈਠੇ ਆ ਯਾਰ। ਹਰੀ ਕ੍ਰਾਂਤੀ ਲਿਆਉਣ ਵਾਲਾ ਪੰਜਾਬ ਹੈਗਾ, ਪੂਰੇ ਭਾਰਤ ਨੂੰ ਪ੍ਰਸ਼ਾਦਾ ਛਕਾਉਣ ਵਾਲਾ ਕਿਸਾਨ ਹੈਗਾ। ਕਿਸਾਨ ਦੇ ਖੇਤ 'ਚੋਂ ਹਰ ਇੱਕ ਚੀਜ਼ ਪੈਦਾ ਹੁੰਦੀ ਹੈ, ਇੱਕ ਇਕੱਲਾ ਜ਼ਿਮੀਦਾਰ ਲੂਣ ਨਹੀਂ ਪੂਰਾ ਕਰ ਸਕਦਾ। ਭਾਰਤੀ ਕਿਸਾਨ ਏਕਤਾ ਜਿੰਦਾਬਾਦ। ਇਹ ਗੱਲ ਬਿਲਕੁਲ ਤੁਹਾਡੀ ਸਹੀ ਆ, ਔਰ ਇਹ ਹਕੀਕਤ ਆ। ਸਾਡੀ ਵੀ ਇਹੀ ਖਾਹਿਸ਼ ਆ ਕਿ ਕਮ ਸੇ ਕਮ ਦੇ ਬਾਰਡਰ ਜਿਹੜੇ ਬਣ ਗਏ, ਸਰਹੱਦਾਂ ਬਣ ਗਈਆਂ, ਉਹ ਨਹੀਂ ਮੁੱਕ ਸਕਦੀਆਂ, ਪਰ ਇਹ ਹੈ ਕਿ ਕਮ ਸੇ ਕਮ ਆਉਣ ਜਾਣ ਇੰਨਾ ਸੌਖਾ ਹੋ ਜਾਵੇ, ਇੱਕ ਦੂਜੇ ਨੂੰ ਮੇਲ ਵਰਤਣ ਇੰਨਾ ਸੌਖਾ ਹੋ ਜਾਵੇ, ਸਾਡੇ ਇੱਧਰਲੇ ਆਪਣੇ ਇਲਾਕਿਆਂ ਜਾ ਸਕਣ, ਉਹ ਇੱਧਰ ਆ ਸਕਣ। ਇਹ ਜ਼ਰੂਰ ਹੋਣਾ ਚਾਹੀਦਾ ਵਾ। ਤੇ ਇਹ ਖਾਹਿਸ਼ ਸਿਰਫ ਸਰਦਾਰਾਂ ਦੀ ਨਹੀਂ, ਇਹ ਸਾਡੀ ਵੀ ਸਭ ਦੀ ਖਾਹਿਸ਼ ਆ, ਔਰ ਪੂਰੇ ਪੰਜਾਬ ਦੀ ਇਹੀ ਖਾਹਿਸ਼ ਆ ਕਿ ਅਸੀਂ ਇੱਕ ਦੂਜੇ ਨੂੰ ਮਿਲ ਸਕੀਏ ਤੇ ਆ ਜਾ ਸਕੀਏ।